ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ। ਪ੍ਰਵੀਨ ਸ਼ਰਮਾ ਜੀ, ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਰਾਜ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਵੀਰ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ ਔਰ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਖਬਰਾਂ ਦੇ ਉੱਤੇ ਆਪਾਂ ਨਜ਼ਰਾਂ ਬਣਾਵਾਂਗੇ ਤੇ ਆਪਾਂ ਅੱਜ ਸਭ ਤੋਂ ਪਹਿਲੀ ਖਬਰ ਦੇ ਉੱਤੇ ਨਜ਼ਰ ਬਣਾਈ ਹੈ ਪ੍ਰਵੀਨ ਜੀ ਵੀ ਸੁਪਰੀਮ ਕੋਰਟ ਨੇ ਹਰੀਸ਼ ਸਾਲਵੇ ਨੇ ਰੱਖਿਆ ਕਿਸਾਨਾਂ ਦਾ ਵਜਨਦਾਰ ਪੱਖ ਸੁਪਰੀਮ ਕੋਰਟ ਦੇ ਵਿੱਚ। ਦੇਖੋ ਜੀ, ਇਸ ਵੇਲੇ ਜਿਹੜਾ ਪਰਾਲੀ ਨੂੰ ਸਾੜਨ ਦਾ ਮੁੱਦਾ ਵਾ ਤੇ ਉਹਦੇ ਕਰਕੇ ਸੁਪਰੀਮ ਕੋਰਟ ਦੇ ਵਿੱਚ ਇਸ ਮੁੱਦੇ ਤੇ ਬਹਿਸ ਹੋ ਰਹੀ ਆ। ਔਰ ਹਰੀਸ਼ ਸਾਲਵੇ ਆ ਜਿਹੜੇ ਸੀਨੀਅਰ ਵਕੀਲ, ਉਹਨਾਂ ਨੇ ਕਿਹਾ ਕਿ ਜਿਹੜਾ ਪਰਾਲੀ ਸਾੜਨ ਕਰਕੇ ਦਿੱਲੀ ਤੇ ਜਿਹੜੀ ਆਪਾਂ ਕਹਿ ਲਈਏ ਕਿ NCR ਦੇ ਇਲਾਕਿਆਂ ਦੇ ਵਿੱਚ ਜਿਹੜਾ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਤਾਂ ਹੈਗੀ ਹੈ, ਪਰ ਉਹ ਕਹਿੰਦੇ ਕਿ ਜੇ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦੇਣਗੇ ਫਿਰ ਇਸ ਸਮੱਸਿਆ ਦਾ ਕੋਈ ਹੱਲ ਹੋ ਜਾਊਗਾ। ਸੋ ਇਸ ਕਰਕੇ ਸਾਲਵੇ ਨੇ ਤਾਂ ਇੱਥੇ ਤੱਕ ਕਿਹਾ ਕਿ ਕਿਸਾਨਾਂ ਦੀ ਇਹ ਜਿਹੜੀ ਅੱਗ ਲਾਉਣ ਦੀ ਸਮੱਸਿਆ ਇਹ ਬਿਲਕੁਲ ਜਾਇਜ਼ ਹੈ ਤੇ ਉਹਨਾਂ ਦੀ ਹਾਲਤ ਵੱਲ ਧਿਆਨ ਦੇਣਾ ਚਾਹੀਦਾ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਪਰਾਲੀ ਜਿਹੜੀ ਆ ਉਹਦਾ ਕੋਈ ਹੋਰ ਹੱਲ ਹੈ ਨਹੀਂਗਾ, ਇਸ ਕਰਕੇ ਹਰਿਆਣਾ ਦੇ ਜਿਹੜੇ ਕਿਸਾਨ ਆ ਉਹ ਵੀ ਪਰਾਲੀ ਨੂੰ ਅੱਗ ਲਾ ਰਹੇ ਆ। ਤੇ ਉਹ ਕਹਿੰਦੇ ਕਿ ਜਿਹੜੀਆਂ ਸਾਨੂੰ ਭਾਵੇਂ ਸਾਡੀਆਂ ਅਥਾਰਟੀਜ਼ ਨੇ ਭਾਵੇਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਕੋਈ ਹੱਲ ਸੁਝਾਉਣਾ ਚਾਹੀਦਾ ਵਾ। ਜੇ ਤੁਸੀਂ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਦੇ ਦਿਓਗੇ ਤਾਂ ਇਹ ਕੋਈ ਹੱਲ ਨਹੀਂ ਹੈਗਾ। ਤੋਂ ਨਾਲ ਹੀ ਇਹ ਕਹਿੰਦੇ ਕਿ ਜੇ ਤੁਸੀਂ ਅੱਗ ਨਹੀਂ ਲਾਉਣ ਦੇਣੀ ਤਾਂ ਘੱਟੋ ਘੱਟ ਉਹਨਾਂ ਨੂੰ ਖੇਤਾਂ ਦੇ ਵਿੱਚੋਂ ਪਰਾਲੀ ਚੁੱਕਣ ਦੇ ਲਈ ਕੋਈ ਕਿਸਾਨਾਂ ਨੂੰ ਕੋਈ ਟਰੱਕ ਦਿਓ ਜਾਂ ਕੁਛ ਹੋਰ ਦਿਓ ਜਿਹਦੇ ਨਾਲ ਉਹ ਚੱਕ ਸਕਣ। ਸੋ ਉਹ ਕਹਿੰਦੇ ਕਿ ਇਹ ਜੇ ਤੁਸੀਂ ਜੇਲ੍ਹਾਂ 'ਚ ਸੁੱਟੋਗੇ ਤਾਂ ਇਹ ਬਹੁਤ ਗਲਤ ਗੱਲ ਆ। ਪਰ ਇਹਦੇ ਨਾਲ ਹੀ ਹੁਣ ਜਿਹੜੀਆਂ ਕਹਿ ਲਈ ਕਿ ਹਦਾਇਤਾਂ ਨੇ ਸੁਪਰੀਮ ਕੋਰਟ ਵੱਲੋਂ ਤਾਂ ਉਹ ਦਿੱਤੀਆਂ ਗਈਆਂ ਸਰਕਾਰਾਂ ਨੂੰ ਕਿ ਅਗਲੀ ਵਾਰੀ ਜਦੋਂ ਇਹਦੀ ਤਰੀਕ ਆ ਮਸਲੇ ਦੀ ਤਾਂ ਉਦੋਂ ਸਰਕਾਰਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਕਿ ਪੰਜਾਬ ਤੇ ਹਰਿਆਣਾ ਨੂੰ ਕਿ ਤੁਸੀਂ ਤਿਆਰੀ ਕਰਕੇ ਆਪਦੀ ਜਿਹੜੀ ਆ ਆਉਣੀ ਆ। ਤਾਂ ਇਹ ਬਿਲਕੁਲ ਜਾਇਜ਼ ਆ। ਸਾਲਵੇ ਸਾਹਿਬ ਦੇ ਕਥਨ ਦੇ ਨਾਲ ਮੈਂ ਵੀ ਸਹਿਮਤ ਹਾਂ ਰਾਜੀ ਕਿ 2 ਲੱਖ ਟਨ ਤੋਂ ਉੱਪਰ ਜਿਹੜੀ ਆ ਪਰਾਲੀ ਆ ਉਹ ਪੰਜਾਬ ਦੇ ਖੇਤਾਂ ਦੇ ਵਿੱਚੋਂ ਪੈਦਾ ਹੁੰਦੀ ਹੈ। ਔਰ ਜੇ ਤੁਸੀਂ ਸਾੜਨ ਨਹੀਂ ਦੇਣਾ, ਮੰਨਦੇ ਆ, ਮੈਂ ਵੀ ਇੱਕ ਕਿਸਾਨ ਆ, ਅਸੀਂ ਵੀ ਮੰਨਦੇ ਕਿ ਵਾਤਾਵਰਨ ਪ੍ਰਦੂਸ਼ਿਤ ਹੁੰਦਾ। ਜੇ ਸਰਕਾਰ ਨੂੰ ਵਾਤਾਵਰਨ ਦਾ ਇੰਨਾ ਫਿਕਰ ਹੈ, ਪਹਿਲੀ ਗੱਲ ਤਾਂ ਝੋਨੇ ਦਾ ਕੋਈ ਹੱਲ ਕੱਢੇ। ਅਸੀਂ ਪਾਣੀ ਮੁਕਾ ਲਿਆ ਵਾ, ਵਾਤਾਵਰਨ ਦੂਸ਼ਿਤ ਕਰ ਲਿਆ ਵਾ ਝੋਨੇ ਮਗਰ ਲੱਗ ਕੇ। ਪਹਿਲੀ ਗੱਲ ਤਾਂ ਝੋਨੇ ਦਾ ਕੋਈ ਹੱਲ ਕਰੇ। ਦੂਜੀ ਗੱਲ, ਜੇ ਇਹਨਾਂ ਕੋਲੇ ਝੋਨੇ ਦਾ ਹੱਲ ਹੈ ਨਹੀਂਗਾ ਫਿਰ ਘੱਟੋ ਘੱਟ ਕਿਸਾਨਾਂ ਨੂੰ ਮਸ਼ੀਨਰੀ ਦੇਵੇ ਜਿਹਦੇ ਨਾਲ ਉਹ ਵਪਾਰੀ ਨੂੰ ਜਿਹੜੀ ਪਰਾਲੀ ਆ ਉਹਨੂੰ ਅੱਗ ਲਾਉਣ ਦੀ ਬਜਾਏ ਉਹਦਾ ਕੋਈ ਹੋਰ ਹੱਲ ਕਰ ਸਕਣ, ਧਰਤੀ ਦੇ ਵਿੱਚ ਨੱਪਣ ਜਾਂ ਉਹਨਾਂ ਦੀਆਂ ਗੱਠਾਂ ਬਣਾ ਸਕਣ। ਜੀ 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 ਅਗਲੀ ਆਪਾਂ ਗੱਲ ਕਰਦੇ ਹਾਂ ਰੇਲ ਗੱਡੀ ਦੇ ਹੇਠਾਂ ਹੋਣ ਕਾਰਨ 4 ਜਾਣਿਆਂ ਦੀ ਮੌਤ। ਹਾਂਜੀ ਬਿਲਕੁਲ, ਇਹ ਜਿਹੜੀ ਦਰਦਨਾਕ ਔਰ ਮੰਦਭਾਗੀ ਘਟਨਾ ਵਾਪਰੀ ਹੈ ਜੀ ਬੁਢਲਾਡਾ ਦੇ ਵਿੱਚ ਵਾਪਰੀ ਆ। ਔਰ ਰੇਲਵੇ ਬ੍ਰਿਜ ਦੇ ਨੇੜੇ ਜਿਹੜੀ ਦਿੱਲੀ ਤੋਂ ਬਠਿੰਡਾ ਜਾਂਦੀ ਹੈ ਨਾ ਇੰਟਰਸਿਟੀ ਰੇਲ ਗੱਡੀ, ਤੇ ਉਹਦੇ ਹੇਠਾਂ ਆਉਣ ਕਰਕੇ ਇੱਕ ਬੱਚੀ ਸਮੇਤ 4 ਜਣਿਆਂ ਦੀ ਮੌਤ ਹੋ ਗਈ ਹੈ। ਤੇ ਇਹ ਚਾਰੇ ਕੀ ਕਰ ਰਹੇ ਸੀਗੇ? ਦਾਣੇ ਚੁਗ ਰਹੇ ਸੀਗੇ, ਮਜ਼ਦੂਰ ਦੱਸੇ ਜਾ ਰਹੇ ਦਾਣੇ ਚੁਗਣ ਵਾਲੇ। ਤੇ ਇਹ ਗੱਡੀ ਲੱਦਣ ਦੇ ਜਿਹੜੀ ਸਪੈਸ਼ਲ ਲੱਦੀ ਜਾ ਰਹੀ ਸੀ ਗੱਡੀ ਦੇ ਵਿੱਚ ਰੇਲਵੇ ਬ੍ਰਿਜ ਦੇ ਨੇੜੇ, ਤੇ ਉਦੋਂ ਇਹ ਦਾਣੇ ਇਕੱਠੇ ਕਰ ਰਹੇ ਸੀਗੇ ਤੇ ਅਚਾਨਕ ਜਿਹੜੀ ਇਹ ਗੱਡੀ ਦੇ ਹੇਠਾਂ ਆ ਗਏ ਇਹ ਤੇ 4 ਦੀ ਮੌਕੇ ਤੇ ਮੌਤ ਹੋ ਗਈ। ਸੋ ਇੱਥੋਂ ਬਾਹਰਲੇ ਮਜ਼ਦੂਰ ਜਿਹੜੇ ਆ ਪ੍ਰਵਾਸੀ ਮਜ਼ਦੂਰ ਆ ਇਹ ਦੱਸੇ ਜਾ ਰਹੇ ਆ। ਪਰ ਮੇਰਾ ਖਿਆਲ ਹੈ ਕਿ ਕਿਤੇ ਨਾ ਕਿਤੇ ਇਹ ਜਿਹੜੀ ਆ ਅਥਾਰਟੀਜ਼ ਨੂੰ ਚਾਹੀਦਾ ਸੀਗਾ ਕਿ ਐਟਲੀਸਟ ਜਦੋਂ ਉਹਨਾਂ ਨੇ ਗੱਡੀ ਤੋਰਨੀ ਹੈ ਤਾਂ ਫਿਰ ਮੇਰਾ ਖਿਆਲ ਹੈ ਕਿ ਚੈੱਕ ਇੱਕ ਕ੍ਰਾਸ ਚੈੱਕ ਜਿਹੜਾ ਵਾ ਉਹ ਜ਼ਰੂਰ ਹੋਣਾ ਚਾਹੀਦਾ ਰਾਜੀ। ਔਰ ਸੈਕੰਡ ਥਿੰਗ ਇਹ ਹੈ ਕਿ ਲੋਕ ਤੁਸੀਂ ਦੇਖ ਲਓ ਕਿ ਇੱਕ ਪਾਸੇ ਬੁਲਟ ਟ੍ਰੇਨ ਚੱਲ ਰਹੀ ਹੈ ਜੀ ਸਾਡੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ, ਦੂਜੇ ਪਾਸੇ ਲੋਕਾਂ ਨੂੰ ਢਿੱਡ ਭਰਨ ਦੇ ਲਈ ਜਿਹੜੇ ਦਾਣੇ ਜਿਹੜੇ ਇਕੱਠੇ ਕਰਨੇ ਆ ਉਹ ਵੀ ਜਾਣ ਤੇ ਖੇਡ ਕੇ ਇਕੱਠੇ ਕਰਨੇ ਪੈਂਦੇ ਆ। ਬਿਲਕੁਲ ਬਿਲਕੁਲ ਜੀ, ਹਾਲਾਤ ਸਾਹਮਣੇ ਹੀ ਆ ਵੀ ਕੀ ਕੁਛ ਜਿਹੜਾ ਉੱਥੇ ਘਟ ਰਿਹਾ ਆ। ਅਗਲੀ ਆਪਾਂ ਗੱਲ ਕਰੀਏ ਪ੍ਰਵੀਨ ਜੀ ਵੀ ਕੇਬਲ ਕਨੈਕਸ਼ਨਾਂ ਤੋਂ ਮਨੋਰੰਜਨ ਟੈਕਸ ਉਗਰਾਉਣ ਦਾ ਮਾਮਲਾ ਲਟਕਿਆ। ਦੇਖੋ ਜੀ, ਪੰਜਾਬ ਸਰਕਾਰ ਆ ਨਾ ਜਿਹੜੀ ਇਹਨੇ DTH ਤੇ ਜਿਹੜੇ ਕੇਬਲ ਕਨੈਕਸ਼ਨ ਉੱਤੇ ਜਿਹੜਾ ਮਨੋਰੰਜਨ ਟੈਕਸ ਕਰਾਉਣ ਦਾ ਆਪਾਂ ਕਹਿ ਲਈਏ ਕਿ ਫੈਸਲਾ ਲਿਆ ਸੀਗਾ ਤੇ ਉਹ ਹੁਣ ਲਟਕਣ ਦੇ ਆਸਾਰ ਬਣ ਗਏ ਆ। ਪੰਜਾਬ ਦੀ ਜਿਹੜੀ ਵਜ਼ਾਰਤ ਹੈ ਉਹਦੇ ਵੱਲੋਂ ਇਹਦੇ ਬਾਰੇ ਆਰਡੀਨੈਂਸ ਜਾਰੀ ਕਰਨ ਜਾਂ ਪੰਜਾਬ ਵਿਧਾਨ ਸਭਾ ਵੱਲੋਂ ਜਿਹੜਾ ਬਿੱਲ ਪਾਸ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਕੋਲੋਂ ਸਹਿਮਤੀ ਲੈਣੀ ਜ਼ਰੂਰੀ ਹੈ। ਤੇ ਇਸ ਕਰਕੇ ਜਿਹੜਾ DTH ਤੇ ਕੇਬਲ ਕਨੈਕਸ਼ਨਾਂ ਤੇ ਮਨੋਰੰਜਨ ਟੈਕਸ ਅਗਰਾਉਣ ਦੀ ਜਿਹੜੀ ਗੱਲ ਸਾਹਮਣੇ ਆਈ ਸੀ ਤਾਂ ਇਹ ਜਿਹੜਾ ਵਿਚਾਰ ਪਿਛਲੀ ਕੈਬਨਿਟ ਦੇ ਵਿੱਚ ਲਿਆ ਗਿਆ ਸੀਗਾ ਤੇ ਇਹਦੇ ਸੰਬੰਧੀ ਆਰਡੀਨੈਂਸ ਤਿਆਰ ਕਰਨਾ ਪੈਣਾ ਸੀ ਤੇ ਰਾਜਪਾਲ ਨੂੰ ਭੇਜਣ ਦੀ ਚਰਚਾ ਵੀ ਹੋਈ ਸੀਗੀ। ਤਾਂ ਮੁੱਖ ਮੰਤਰੀ ਜਿਹੜੇ ਦਫ਼ਤਰ ਹੈ
ਤਾਂ ਉਹਦੇ ਇੱਕ ਸੀਨੀਅਰ ਅਧਿਕਾਰੀ ਨੇ ਹੁਣ ਇਹ ਰਮਜ਼ ਦਿੱਤੀ ਹੈ ਕਿ ਇਸ ਜਿਹੜਾ ਆਰਡੀਨੈਂਸ ਹੈ ਉਹ ਜਾਰੀ ਕਰਨ ਦੇ ਵਿੱਚ ਤਕਨੀਕੀ ਅੜਿੱਕਾ ਵਾ ਤੇ ਇਹ ਜਿਹੜਾ ਵਿਸ਼ਾ ਵਾ ਕੰਕਰੀਟ ਮਤਲਬ ਕਿ ਸਾਂਝੀ ਸੂਚੀ ਦੇ ਵਿੱਚ ਆਉਂਦਾ ਤੇ ਇਸ ਲਈ ਰਾਸ਼ਟਰਪਤੀ ਦੀ ਪ੍ਰਵਾਨਗੀ ਵੀ ਲੈਣੀ ਜ਼ਰੂਰੀ ਹੈ ਤੇ ਲਿਹਾਜ਼ਾ ਇਹ ਜਿਹੜਾ ਮਾਮਲਾ ਵਾ ਹਾਲ ਦੀ ਘੜੀ ਠੰਡੇ ਬਸਤੇ ਦੇ ਵਿੱਚ ਜਿਹੜਾ ਵਾ ਉਹ ਪੈ ਗਿਆ ਵਾ। ਸੋ ਕੇਬਲ ਮਾਫੀਆ ਕਿਹਾ ਜਾਂਦਾ ਸੀਗਾ ਜਦੋਂ ਕੈਪਟਨ ਸਾਹਿਬ ਚੋਣਾਂ ਲੜਦੇ ਸੀਗੇ ਕਿ ਆ ਜਿਹੜਾ ਕੇਬਲ ਮਾਫੀਆ ਵਾ ਤੇ ਮਨੋਰੰਜਨ ਟੈਕਸ ਉਹ ਕਹਿੰਦੇ ਕਿ ਜੇ ਆਊਗਾ ਤੇ ਪੰਜਾਬ ਦੇ ਖਜ਼ਾਨੇ ਨੂੰ ਇੱਕ ਬਹੁਤ ਵੱਡਾ ਹੁਲਾਰਾ ਮਿਲੂਗਾ। ਪਤਾ ਨਹੀਂ ਕੀ ਹੋ ਗਿਆ ਜਦੋਂ ਸੱਤਾ ਦੇ ਵਿੱਚ ਆਏ ਕੈਪਟਨ ਸਾਹਿਬ ਮਾਫੀਆ ਨਾਂ ਦੇ ਲਫ਼ਜ਼ ਉੱਡ ਗਏ, ਹੁਣ ਉਹੀ ਕੇਬਲ ਮਾਫੀਆ ਦਾ ਬਸਤਾ ਜਿਹੜਾ ਵਾ ਠੰਡੇ ਬਸਤੇ ਦੇ ਵਿੱਚ ਪਾਤਾ ਔਰ ਜਿਹੜਾ ਮਨੋਰੰਜਨ ਟੈਕਸ ਜਿੱਥੋਂ ਕਮਾਈ ਹੋਣ ਦੀ ਗੱਲ ਕਹੀ ਸੀਗੀ ਉਹ ਵੀ ਹੁਣ ਗੱਲ ਜਿਹੜੀ ਆਈ ਗਈ ਹੋ ਚੁੱਕੀ ਆ ਜੀ। ਜੀ ਜੀ ਬਿਲਕੁਲ। ਅਗਲੀ ਆਪਾਂ ਗੱਲ ਕਰਦੇ ਹਾਂ, ਠੇਕੇਦਾਰਾਂ ਨੂੰ ਪੰਜਾਬੀ ਭਾਸ਼ਾ ਗੁੱਠੇ ਲਾਉਣੀ ਮਹਿੰਗੀ ਪਈ। ਦੇਖੋ ਜੀ ਜਿਹੜਾ ਬਠਿੰਡਾ ਸ਼੍ਰੀ ਅੰਮ੍ਰਿਤਸਰ ਕੌਮੀ ਮਾਰਗ ਆ ਨਾ ਤੇ ਇੱਥੇ ਆਪਾਂ ਸਾਰੇ ਜਾਣਦੇ ਕਿ ਇੱਥੇ ਹਿੰਦੀ ਜਿਹੜੀ ਆ ਉਹ ਪਹਿਲਾਂ ਲਿਖੀ ਗਈ ਸੀ, ਜਿੰਨੇ ਵੀ ਸਾਈਨ ਬੋਰਡ ਆ 1500 ਸਾਈਨ ਬੋਰਡ ਆ ਜਿਹੜਾ ਜਿੱਥੇ ਹਿੰਦੀ ਪਹਿਲਾਂ ਅੰਗਰੇਜ਼ੀ ਬਾਅਦ ਦੇ ਵਿੱਚ ਤੇ ਬਾਅਦ ਚ ਸਾਡੀ ਮਾਂ ਬੋਲੀ ਪੰਜਾਬੀ ਲਿਖੀ ਗਈ ਸੀ ਜੀ ਜੀ। ਹੁਣ ਜਿਹੜਾ ਲੋਕ ਨਿਰਮਾਣ ਵਿਭਾਗ ਆ ਇਹਨੇ ਇਹ ਕੌਮੀ ਸ਼ਾਹਰ ਆ ਜਿਹੜਾ ਨੈਸ਼ਨਲ ਹਾਈਵੇ ਆ ਤੇ ਉੱਥੇ ਠੇਕੇਦਾਰਾਂ ਨੂੰ ਇਹ ਕਿਹਾ ਵਾ ਕਿ 20 ਦਿਨਾਂ ਦੇ ਅੰਦਰ ਅੰਦਰ ਤੁਸੀਂ ਬੋਰਡ ਬਦਲ ਦਿਓ ਤੇ ਇਹ ਪੂਰਾ ਜਿਹੜਾ ਮਾਰਗ ਹੈ 180 ਕਿਲੋਮੀਟਰ ਲੰਬਾ ਵਾ ਤੇ ਇਹਨੂੰ ਚੌਮਾਰਗੀ ਬਣਾਉਣ ਦਾ ਜਿਹੜਾ ਕੰਮ ਸੀ ਉਹ ਤਿੰਨਾਂ ਫਰਮਾਂ ਕੋਲੇ ਸੀਗਾ। ਤਿੰਨ ਕੁ ਫਰਮਾਂ ਨੇ, ਦਲੀਪ ਬਿਲਡਰਜ਼ ਹੈ, ਸਿੰਗਲੈਂਡ ਕੰਪਨੀ ਹੈ, GRF ਇਨਫਰਾ ਪ੍ਰੋਜੈਕਟ ਹੈ ਤੇ ਇਹਨਾਂ ਕੋਲ ਹੀ ਬੋਰਡ ਲਾਉਣ ਦੀ ਜਿਹੜੀ ਆ ਆਪਾਂ ਕਹਿ ਲਈ ਕਿ ਠੇਕਾ ਸੀਗਾ ਵੀ ਬੋਰਡ ਵੀ ਇਹਨਾਂ ਨੇ ਲਾਉਣੇ ਸੀਗੇ। ਠੀਕ ਹੈ। ਹੁਣ ਦੱਸਦੇ ਕਿ 1500 ਜਿਹੜੇ ਬੋਰਡ ਆ ਉਹਨਾਂ ਨੂੰ ਇਹ ਜੇ ਬਦਲਦੇ ਆ ਤਾਂ ਕਰੀਬ 4 ਕਰੋੜ ਰੁਪਏ ਦੀ ਲਾਗਤ ਆ ਸਕਦੀ ਆ। ਮਤਲਬ ਠੇਕੇਦਾਰ ਜਿਹੜੇ ਆ ਉਹ ਕਹਿੰਦੇ ਕਿ ਸਾਡਾ 4 ਕਰੋੜ ਰੁਪਇਆ ਵੱਧ ਲੱਗਣਾ ਵਾ। ਪਰ ਇੱਥੇ ਮੈਂ ਜਿਹੜੀ ਕਸੂਰ ਹੈ ਉਹ ਮੇਰਾ ਖਿਆਲ ਹੈ ਕਿ ਠੇਕੇਦਾਰ ਨੇ ਤਾਂ ਆਪਣਾ ਪ੍ਰੋਫਿਟ ਵੇਖਣਾ ਵਾ। ਉਹਨਾਂ ਨੇ ਜਿਹੜੇ ਬੋਰਡ ਲਾਏ ਆ ਤੇ ਉਹ ਆਪਦਾ ਪ੍ਰੋਫਿਟ ਵੇਖ ਕੇ ਉਹਨਾਂ ਨੇ ਲਾਤੇ ਜਾਂ ਉਹਨਾਂ ਨੇ ਜਦੋਂ ਕੰਮ ਕੰਪਲੀਟ ਕਰ ਰਹੇ ਸੀਗੇ ਤਾਂ ਵਿੱਚੇ ਬੋਰਡ ਲਾਤੇ। ਪਰ ਇੱਥੇ ਡਿਊਟੀ ਜਿਹੜੀ ਆ ਉਹ ਨਿਗਰਾਨ ਇੰਜੀਨੀਅਰ ਦੀ ਬਣਦੀ ਸੀਗੀ ਕਿਉਂਕਿ ਇਹ ਜਿਹੜੀ ਬੋਲੀ ਦਾ ਮਸਲਾ ਵਾ ਉਹਨੇ ਵੇਖਣਾ ਸੀਗਾ ਕਿ ਇਹ ਜਿਹੜੇ ਬੋਰਡ ਲਾ ਰਹੇ ਆ ਇਹ ਹਿੰਦੀ ਦੇ ਵਿੱਚ ਲਾ ਰਹੇ ਆ ਔਰ ਇਹਦਾ ਵਿਰੋਧ ਹੋ ਸਕਦਾ। ਕੱਲ ਨੂੰ ਲੋਕ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਇਹਦਾ ਵਿਰੋਧ ਕਰ ਸਕਦੇ ਨੇ ਤੇ ਜੇ ਹਦਾਇਤਾਂ ਉਹਦੀਆਂ ਦਿੱਤੀਆਂ ਹੁੰਦੀਆਂ ਪਹਿਲੀ ਗੱਲ ਤਾਂ ਇੰਨਾ ਜਿਹੜਾ ਪਰਚੋ ਪਰਚੀ ਫੜੋ ਫੜਾਈ ਛਾਪੇ ਮਾਰੀਆਂ ਇਹ ਨਾ ਹੁੰਦਾ। ਦੂਜਾ ਪੰਜਾਬ ਦੇ ਲੋਕਾਂ ਦੇ ਵਿੱਚ ਰੋਸਾ ਨਾ ਪੈਂਦਾ। ਤੀਜਾ ਜਿਹੜਾ ਹੁਣ ਦੱਸਦਾ ਵੀ 4-5 ਕਰੋੜ ਵੱਧ ਲੱਗਣਾ ਵਾ ਤੇ ਪਤਾ ਨਹੀਂ ਸਰਕਾਰ ਦੇਊਗੀ ਜਾਂ ਕੀ ਕਰੂਗੀ ਤਾਂ ਇਹ ਮੇਰਾ ਖਿਆਲ ਹੈ ਕਿ ਪੈਸਾ ਜਿਹੜਾ ਸੀਗਾ ਇਹ ਵੇਸਟ ਹੋਣੋਂ ਬਚ ਜਾਂਦਾ। ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ ਵੀ ਬਿਜਲੀ ਦਰਾਂ ਦੇ ਵਾਧੇ ਵਿਰੁੱਧ ਆਪ ਦਾ ਧਰਨਾ। ਹਾਂਜੀ ਬਿਲਕੁਲ, ਆਮ ਆਦਮੀ ਪਾਰਟੀ ਨੇ ਜਿਹੜਾ ਪਟਿਆਲਾ ਦੇ ਵਿੱਚ ਧਰਨਾ ਦਿੱਤਾ ਔਰ ਉੱਥੇ ਜਿਹੜੇ ਇਹਦੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਸਾਰੇ ਪਹੁੰਚੇ ਹੋਏ ਸੀਗੇ। ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ, ਪ੍ਰੋਫੈਸਰ ਬਲਜਿੰਦਰ ਕੌਰ, ਮੀਤ ਹੈਰ ਵਰਗੇ ਸਾਰੇ ਉੱਥੇ ਜਿੰਨੇ ਵੀ ਇਹਨਾਂ ਦੇ ਵਿਧਾਇਕ ਆ ਜਾਂ ਲੀਡਰਸ਼ਿਪ ਆ ਉਹ ਸਾਰੇ ਉੱਥੇ ਸੀਗੇ। ਤਾਂ ਉਹ ਕਹਿੰਦੇ ਕਿ ਜਦੋਂ ਤੋਂ ਇਹ ਕੈਪਟਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਤੇ ਇਹਨੇ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਇਹ ਜੇਬਾਂ ਕੱਟ ਰਹੀ ਆ ਲੋਕਾਂ ਦੀਆਂ। ਜਿਹੜੇ ਪੰਜਾਬ ਦੇ ਮਿਹਨਤੀ ਲੋਕ ਆ ਉਹਨਾਂ ਨੂੰ ਬਿਜਲੀ ਮਹਿੰਗੀ ਦੇ ਕੇ ਇਹ ਜੇਬਾਂ ਕੱਟ ਰਹੀ ਆ। ਔਰ ਰਾਜ ਜੀ ਇੱਕ ਗੱਲ ਇੱਥੇ ਹੋ ਰਿਹਾ, ਇਹ ਜਿਹੜੀ ਬਿਜਲੀ ਸਾਨੂੰ ਮਿਲ ਰਹੀ ਹੈ ਇਸ ਵੇਲੇ ਸਾਡੀਆਂ ਜਿਹੜੀਆਂ ਨੇੜਲੀਆਂ ਸਟੇਟਾਂ ਨੇ ਉਹਨਾਂ ਸਾਰੀਆਂ ਨਾਲੋਂ ਮਹਿੰਗੀ ਆ। ਹਿਮਾਚਲ ਨਾਲੋਂ, ਹਰਿਆਣਾ ਦੇ ਕੰਪੈਰੀਜ਼ਨ ਸਾਰੀਆਂ ਸਟੇਟਾਂ ਨਾਲੋਂ ਮਹਿੰਗੀ ਹੈ। ਔਰ ਜਿਹੜਾ ਅਸੀਂ ਟੈਕਸ ਪੇ ਕਰਦੇ ਹਾਂ ਪੈਟਰੋਲੀਅਮ ਤੇ ਜਾਂ ਹੋਰ ਉਹ ਵੀ ਸਾਰੀਆਂ ਜਿਹੜੀਆਂ ਨਾਲ ਦੀਆਂ ਸਾਡੀਆਂ ਗਵਾਂਢੀ ਸਟੇਟਾਂ ਉਹਨਾਂ ਦੇ ਵਿੱਚੋਂ ਹਾਈਐਸਟ ਪੇ ਕਰਦੇ ਹਾਂ ਅਸੀਂ। ਸੋ ਜੇਕਰ ਰਾਜੀ ਲੋਕਾਂ ਦੀ ਲੁੱਟ ਜਾਂ ਚੰਮ ਲਾ ਕੇ ਖਜ਼ਾਨੇ ਭਰਨੇ ਆ ਸਰਕਾਰਾਂ ਨੇ ਤਾਂ ਫਿਰ ਮੇਰਾ ਖਿਆਲ ਹੈ ਕਿ ਸਰਕਾਰ ਕੋਈ ਵੀ ਬੰਦਾ ਚਲਾ ਸਕਦਾ ਵਾ ਕਿਉਂਕਿ ਸਰਕਾਰ ਚਲਾਉਣ ਦੇ ਲਈ ਤਾਂ ਇੱਕ ਵਧੀਆ ਰੋਡ ਮੈਪ ਚਾਹੀਦਾ ਨਾ। ਤੁਸੀਂ ਵਧੀਆ ਪ੍ਰਸ਼ਾਸਨ ਦੇਣਾ, ਸਸਤਾ ਦੇਣਾ, ਸਹੂਲਤਾਂ ਦੇਣੀਆਂ। ਪਰ ਜੇ ਪ੍ਰਸ਼ਾਸਨ ਵੀ ਉਹ ਜਿਹਾ ਦੇਣਾ ਕਿ ਪਤਾ ਨਹੀਂ ਕਦੋਂ ਕਿਸੇ ਦਾ ਪਰਸ ਖੋਇਆ ਜਾਵੇ, ਕਦੋਂ ਕਿਸੇ ਦੀ ਗੋਲੀ ਚੱਲ ਜੇ। ਔਰ ਦੂਜਾ ਸਹੂਲਤਾਂ ਵੀ ਇਹ ਦੇਣੀਆਂ ਕਿ ਬਿਜਲੀ ਭਾਈ ਤੁਹਾਨੂੰ ਹੁਣ ਮਿਲੂਗੀ 10% ਦੀ ਵੀ ਮਹਿੰਗੀ ਤੱਕ ਹੋ ਸਕਦੀ ਹੈ। ਤੇ ਫਿਰ ਮੇਰਾ ਖਿਆਲ ਹੈ ਕਿ ਇੱਥੇ ਇਹ ਤਾਂ ਗੱਲ ਸਾਫ਼ ਹੋ ਗਈ ਕਿ ਬਿਨਾਂ ਰੋਡ ਮੈਪ ਦੇ ਜਿਹੜੀ ਸਰਕਾਰ ਹੈ ਉਹ ਚੱਲ ਰਹੀ ਹੈ। ਤੇ ਏਦਾਂ ਨਹੀਂ ਹੋਣਾ ਚਾਹੀਦਾ। ਸਰਕਾਰ ਨੂੰ ਜੇ ਖਰਚਿਆਂ ਦਾ ਫਿਕਰ ਹੈ, ਸਰਕਾਰ ਨੂੰ ਜੇ ਖਾਲੀ ਖਜ਼ਾਨੇ ਦਾ ਫਿਕਰ ਹੈ ਤੇ ਸਰਕਾਰ ਨੂੰ ਲੋਕਾਂ ਦਾ ਫਿਕਰ ਵੀ ਚਾਹੀਦਾ ਵਾ। ਬਿਲਕੁਲ ਬਿਲਕੁਲ। ਤੇ ਅੱਗੇ ਵਧਦੇ ਹਾਂ, ਨਜੀਬ ਲਾਪਤਾ ਮਾਮਲਾ, CBI ਦੀ ਅਪੀਲ ਤੇ ਰਾਖਵਾਂ ਰੱਖ ਲਿਆ ਗਿਆ ਫੈਸਲਾ। ਦੇਖੋ ਜੀ ਜਿਹੜਾ JNU ਦਾ ਵਿਦਿਆਰਥੀ ਹੈ ਨਜੀਬ ਅਹਿਮਦ, ਇਹ ਲਾਪਤਾ ਹੋ ਗਿਆ ਸੀਗਾ ਜੀ ਤੇ ਇਹਦੇ ਮਾਮਲੇ ਦੇ ਵਿੱਚ ਹੁਣ 9 ਵਿਦਿਆਰਥੀਆਂ ਦਾ ਪੋਲੀਗ੍ਰਾਫ ਟੈਸਟ, ਝੂਠ ਫੜਨ ਵਾਲਾ ਟੈਸਟ ਕਰਾਉਣ ਦੀ ਜਿਹੜੀ
ਸੀਬੀਆਈ ਦੀ ਅਪੀਲ ਆ ਉਹਦੇ ਤੇ ਫੈਸਲਾ ਦਿੱਲੀ ਦੀ ਅਦਾਲਤ ਨੇ ਇੱਕ ਨੇ ਰਾਖਵਾਂ ਰੱਖ ਲਿਆ ਵਾ। ਜੀ ਜੀ। ਜਿਹੜੇ ਇਸ ਜੱਜ ਨੇ ਮੈਟਰੋਪੋਲੀਟਨ ਜੱਜ ਸਮਰ ਵਿਸ਼ਾਲ, ਉਹ ਕਹਿੰਦੇ ਕਿ ਫੈਸਲਾ ਸੁਣਾਉਣ ਦੇ ਲਈ ਸੁਣਵਾਈ ਜਿਹੜੀ 30 ਅਕਤੂਬਰ ਨੂੰ ਹੋਣੀ ਹੈ। ਤੇ ਇਸ ਮੌਕੇ ਜਿਹੜਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ 8 ਵਿਦਿਆਰਥੀ ਹਾਜ਼ਰ ਸੀਗੇ JNU ਦੇ, ਤੇ ਨਜੀਬ ਅਹਿਮਦ ਹੈ ਜਿਹੜਾ ਉਹ MSc ਬਾਇਓਟੈਕਨੋਲੋਜੀ ਦੇ ਪਹਿਲੇ ਵਰ੍ਹੇ ਦਾ ਵਿਦਿਆਰਥੀ ਸੀਗਾ ਤੇ 15 ਅਕਤੂਬਰ ਨੂੰ ਉਹ ਬੰਦਾ ਲਾਪਤਾ ਹੋ ਗਿਆ ਸੀ ਪਿਛਲੇ ਸਾਲ। ਤੇ ਉਹਨੂੰ ਆਖਰੀ ਵਾਰ JNU ਦੇ ਵਿੱਚ ਮਾਹੀ ਮਾਂਡਵੀ ਹੋਸਟਲ ਪੈਂਦਾ ਵਾ, ਉੱਥੇ ਦੇਖਿਆ ਗਿਆ ਸੀਗਾ। ਤੇ ਇਸੇ ਮਾਮਲੇ ਦੇ ਵਿੱਚ ਹੁਣ ਜਿਹੜਾ ਪੋਲੀਗ੍ਰਾਫ ਟੈਸਟ ਹੋਣਾ ਵਾ ਉਹ ਇਹ ਹੈ ਕਿ ਸ਼ੱਕੀ ਵਿਦਿਆਰਥੀ ਹੈ ਜਿਹੜੇ ਜਿਨ੍ਹਾਂ ਨੂੰ CBI ਨੇ ਸ਼ੱਕੀ ਕਰਾਰ ਦਿੱਤਾ ਵਾ, ਉਹਨਾਂ ਦਾ ਪੋਲੀਗ੍ਰਾਫ ਟੈਸਟ ਹੋਣਾ ਵਾ। ਤੇ ਇਹਦੇ ਵਿੱਚ ABP ਕਾਰਕੁਨਾਂ ਦੇ ਨਾਲ ਝਗੜਾ ਹੋਇਆ ਸੀਗਾ, ਉਦੋਂ ਬਾਅਦ ਉਹ ਜਿਹੜਾ ਵਾ ਨਜੀਬ ਹੈ ਜਿਹੜਾ ਉਹ ਲਾਪਤਾ ਹੋ ਗਿਆ ਸੀਗਾ। ਪਰ RSS ਹੈ ਜਿਹੜੀ ਉਹਦਾ ਵਿਦਿਆਰਥੀ ਵਿੰਗ ਆ ਜਿਹੜਾ ABVP ਤੇ ਉਹਦੇ ਲਾਪਤਾ ਹੋਣ ਦੀ ਜਿਹੜੀ ਮਾਮਲੇ ਦੇ ਵਿੱਚ ਇਹਨੇ ਆਪਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਵਾ। ਹੁਣ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਵਾ, CBI ਨੂੰ ਇਹਦੇ ਸੰਬੰਧੀ ਜਿਹੜਾ ਡਾਇਰੈਕਸ਼ਨ ਕੀ ਮਿਲਦੀ ਹੈ ਜਾਂ ਫੈਸਲਾ ਕੀ ਆਉਂਦਾ ਵਾ। ਪਰ ਅਸਲ ਦੇ ਵਿੱਚ ਨਜੀਬ ਅਹਿਮਦ ਹੈ ਜਿਹੜਾ ਜੀ ਉਹ ਮਿਲਣਾ ਚਾਹੀਦਾ ਸੀ, ਉਹਨੂੰ ਲੱਭਿਆ ਜਾਣਾ ਚਾਹੀਦਾ ਸੀਗਾ। ਤੇ ਕਿਉਂਕਿ ਇੱਥੇ ਜਿਹੜਾ ਭਾਰਤ ਦਾ ਸੰਵਿਧਾਨ ਜਾਂ ਕਾਨੂੰਨ ਹੈ ਉਹ ਇੱਕ ਮੰਤਰੀ ਦੀ ਸੈਕਸ CD ਜੇ ਸਾਹਮਣੇ ਆਉਂਦੀ ਹੈ ਤੇ ਉਹ ਪਤਾ ਨਹੀਂ ਵੀ ਕਿਹਦੀ ਸੈਕਸ CD ਆ, ਉਹ ਇੱਕ ਪੱਤਰਕਾਰ ਨੂੰ ਗ੍ਰਿਫਤਾਰ ਕਰ ਲੈਂਦਾ ਇੱਥੋਂ ਦਾ ਕਾਨੂੰਨ। ਪਰ ਕਮਾਲ ਦੀ ਗੱਲ ਹੈ ਕਿਸੇ ਮਾਂ ਦਾ ਪੁੱਤ ਲਾਪਤਾ ਹੋ ਗਿਆ ਹੋਵੇ ਤੇ ਉਸ ਮਾਮਲੇ ਦੇ ਵਿੱਚ ਨਾ ਤਾਂ ਕੋਈ ਗ੍ਰਿਫਤਾਰੀ ਹੁੰਦੀ ਹੈ ਨਾ ਕੋਈ ਥੋ ਪਤਾ ਲੱਗਦਾ ਵਾ। ਦੇਖ ਲਓ ਇਹ ਤੋਂ ਇਹ ਸਾਫ਼ ਪਤਾ ਲੱਗਦਾ ਹੈ ਵੀ ਜਿੱਥੇ ਪੋਲੀਟੀਕਲ ਆ, ਜਿੱਥੇ ਪੋਲੀਟੀਕਲ ਉਹਨਾਂ ਨੇ ਕਹਿੰਦੇ ਨੇ ਉਸ ਪਾਸੇ ਨੂੰ ਜਿਹੜੇ ਕੰਮ ਉਹ ਹੁੰਦੇ ਨੇ। ਅਗਲੀ ਆਪਾਂ ਗੱਲ ਕਰਦੇ ਹਾਂ ਪ੍ਰਵੀਨ ਜੀ, ਵੀ ਇੱਕ ਪਿੰਡ ਦੇ 800 ਲੋਕਾਂ ਦੀ ਜਨਮ ਮਿਤੀ 1 ਜਨਵਰੀ, ਇਹ ਕਹਿੰਦੇ ਕਿਹੋ ਜਿਹੇ ਆਧਾਰ ਕਾਰਡ ਨੇ? ਹਾਂਜੀ, ਆਧਾਰ ਕਾਰਡ ਤਾਂ ਬਹੁਤ ਜ਼ਰੂਰੀ ਹੈ ਜੀ। ਸਾਡੀ ਗਵਰਨਮੈਂਟ ਨੇ ਈਵਨ ਕਿ ਮੋਬਾਈਲ ਨੰਬਰ ਦੇ ਨਾਲ ਵੀ ਇਹਨੂੰ ਅਟੈਚ ਕਰਤਾ ਵਾ, ਬੈਂਕ ਦੇ ਖਾਤਿਆਂ ਨਾਲ ਅਟੈਚ ਕਰਤਾ, ਔਰ ਐਡਾ ਵੱਡਾ ਡਾਕੂਮੈਂਟ ਬਣਾਤਾ ਆਧਾਰ ਕਾਰਡ ਜਿਹਨੂੰ ਯੂਨੀਕ ID ਪ੍ਰੂਫ ਹੈ ਕਿ ਇਹ ਬੜਾ ਸੋਲਿਡ ਆ। ਹੁਣ ਤਾਂ ਦੱਸਦੇ ਕਿ 에ਅਰਪੋਰਟ ਦੇ ਵਿੱਚ ਵੀ ਐਂਟਰੀ ਲਈ ਆਧਾਰ ਕਾਰਡ ਜ਼ਰੂਰੀ ਹੋ ਜਾਣਾ ਵਾ, ਜਾਂ ਆਧਾਰ ਕਾਰਡ ਦੇ ਨਾਲ ਤੁਸੀਂ 에ਅਰਪੋਰਟ ਦੇ ਵਿੱਚ ਐਂਟਰੀ ਕਰ ਸਕੋਗੇ, ਐਡਾ ਸੋਲਿਡ ਆ। ਪਰ ਕਮਾਲ ਦੀ ਗੱਲ ਹੈ ਕਿ ਗਰਾਊਂਡ ਤੇ ਜਿਹੜਾ ਆਧਾਰ ਕਾਰਡ ਆ ਉਹ ਪਿਟੀ ਵੀ ਇੱਕ ਚੀਜ਼ ਆ, ਕਿਉਂਕਿ 800 ਬੰਦੇ ਦਾ ਜਿਹੜਾ ਵਾ ਉਹ ਜਨਮ ਮਿਤੀ 1 ਜਨਵਰੀ ਲਿਖੀ ਹੋਈ ਹੈ। ਔਰ ਇਹ ਉੱਤਰਾਖੰਡ ਦੇ ਹਰਿਦੁਆਰ ਦੇ ਵਿੱਚ ਪਿੰਡ ਪੈਂਦਾ ਖਾਟਾ ਪਿੰਡ ਪੈਂਦਾ ਹਰਿਦੁਆਰ ਦੇ ਵਿੱਚ, ਉੱਥੋਂ ਦੀ ਇਹ ਘਟਨਾ ਵਾ। ਤੇ ਉੱਥੇ ਦੱਸਦੇ ਆ ਵੀ ਜਿਹੜਾ ਸਰਕਾਰੀ ਦਸਤਾਵੇਜ਼ ਜਿਹੜਾ ਸਭ ਤੋਂ ਜ਼ਰੂਰੀ ਦੱਸਿਆ ਜਾਂਦਾ ਆਧਾਰ, ਤੇ ਗੜਬੜ ਹੋਈ ਆ ਉਸ ਮਾਮਲੇ ਦੇ ਵਿੱਚ, ਘੁਟਾਲਾ ਹੋਇਆ, ਲੋਕਾਂ ਦੇ ਨਾਲ ਧੋਖਾ ਹੋਇਆ। ਤੇ ਹੁਣ SDM ਸਾਹਿਬ ਉੱਥੋਂ ਦੇ ਕਹਿੰਦੇ ਕਿ ਮੈਨੂੰ ਤਾਂ ਮੀਡੀਆ ਦੇ ਕਰਕੇ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਵੀ ਕੋਈ ਗੱਲ ਆਈ ਹੈ, ਤੇ ਉਹ ਕਹਿੰਦੇ ਕਿ ਜਾਂਚ ਕਰਾਂਗੇ, ਗੜਬੜ ਦੇਖਾਂਗੇ ਕਿੱਥੇ ਹੋਈ ਹੈ। ਅਸਲ ਦੇ ਵਿੱਚ 800 ਲੋਕਾਂ ਦੇ ਜਿਹੜੇ ਆਧਾਰ ਕਾਰਡ ਆ ਉਹਨਾਂ ਤੇ ਇਹ ਗੱਲ ਦੇਖੀ ਗਈ ਹੈ ਕਿ ਸਾਰਿਆਂ ਦੀ ਜਿਹੜੀ ਜਨਮ ਤਰੀਕ ਆ ਉਹ 1 ਜਨਵਰੀ ਆ। ਹੁਣ ਇਹਨਾਂ ਨੂੰ ਜਿਹੜੇ ਡਾਟਾ ਐਂਟਰੀ ਇਹਨਾਂ ਦੇ ਆਪਰੇਟਰ ਆ, ਇਹਨਾਂ ਨੂੰ ਪੁੱਛਣਾ ਵਾਲਾ ਹੋਵੇ ਵੀ ਭਾਈ ਜਿਹੜਾ ਤੁਹਾਡਾ ਪ੍ਰਾਈਮ ਮਿਨਿਸਟਰ ਆ ਉਹ ਤਾਂ ਕਹਿੰਦਾ ਕਿ ਭਾਈ ਤੁਸੀਂ ਜਿਹੜਾ ਵਾ ਤੁਸੀਂ ਇਹਨੂੰ ਯੂਨੀਕ ID ਹੈ ਤੇ ਇਹਨੂੰ ਸਾਰੇ ਕਿਤੇ ਲਾਗੂ ਕਰ ਦਿਓ ਬੈਂਕ ਅਕਾਊਂਟਾਂ ਦੇ ਵਿੱਚ, ਖਾਤਿਆਂ ਦੇ ਵਿੱਚ। ਤੇ ਜੇਕਰ ਜਿਹੜੀਆਂ ਡਾਟਾ ਫਿੱਚ ਹੋ ਗਿਆ ਜਾਂ ਡਾਟਾ ਇੱਕ ਵਾਰੀ ਫੀਡ ਹੋ ਗਿਆ ਕਿ ਹਰੇਕ ਬੰਦੇ ਦੀ ਜਨਮ ਤਰੀਕ ਗਲਤ ਹੈ, ਪਹਿਲੀ ਗੱਲ ਤਾਂ ਉਹ ਵਿਚਾਰਾ ਗੇੜੇ ਲਾਊਗਾ ਉਹਨੂੰ ਸਹੀ ਦਰੁਸਤ ਕਰਾਉਣ ਵਾਸਤੇ। ਦੂਜੀ ਗੱਲ ਇਹ ਕਿ ਫਿਰ ਤੁਸੀਂ ਕੀ ਕ੍ਰਾਸ ਚੈਕਿੰਗ ਕਰਦੇ ਹੋ, ਕੀ ਦੇਖਦੇ ਹੋ ਜਦੋਂ ਤੁਸੀਂ ਆਧਾਰ ਕਾਰਡ ਬਣਾ ਰਹੇ ਹੋ, ਡਾਟਾ ਪ੍ਰਿਪੇਅਰ ਕਰ ਰਹੇ ਹੋ? ਇਹਦਾ ਮਤਲਬ ਇਹ ਹੈ ਕਿ ਅੱਖਾਂ ਮੀਚ ਕੇ ਤੁਸੀਂ ਡਾਟਾ ਐਂਟਰੀ ਕਰੀ ਜਾ ਰਹੇ ਹੋ। ਦੂਜਾ ਹੁਕਮਰਾਨ ਹੈ ਜਿਹੜਾ ਲੋਕਾਂ ਦੀ ਚੂੜੀ ਦਿਨੋਂ ਦਿਨ ਕੱਸੀ ਜਾਂਦਾ ਵਾ। ਸੋ ਇਹਦੇ ਨਾਲ ਦੀ ਕੋਈ ਤੁਕ ਤਾਂ ਬਣਦੀ ਨਹੀਂ। ਜੇ ਐਡਾ ਵਧੀਆ ਇਹ ਤੁਸੀਂ ਬਣਾਇਆ ਵਾ ਯੂਨੀਕ ID ਜਿਹੜਾ ਪ੍ਰੂਫ ਬਣਾਇਆ ਵਾ, ਤੇ ਘੱਟੋ ਘੱਟ ਇਹਦੇ ਜਦੋਂ ਬਣਾਉਣੇ ਆ ਜਾਂ ਇਹਦੀ ਕ੍ਰਾਸ ਚੈਕਿੰਗ ਤਾਂ ਹੋਵੇ, ਸੋ ਦੈਟ ਕਿ ਇਹਦੇ ਚ ਪਤਾ ਲੱਗੇ ਕਿ ਜਿਹੜਾ ਬੰਦੇ ਦਾ ਆਧਾਰ ਕਾਰਡ ਬਣਾਇਆ ਉਹ ਉਹੀ ਸਾਵਾਂ ਬੰਦਾ ਵਾ। ਕਿ ਸਰਕਾਰ ਨੇ ਜਿਹੜਾ ਇਹ ਯੂਨੀਕ ID ਪ੍ਰੂਫ ਬਣਾਇਆ ਵਾ ਆਧਾਰ ਕਾਰਡ, ਤੇ ਇੱਥੇ ਜਦੋਂ ਡਾਟਾ ਐਂਟਰੀ ਹੁੰਦੀ ਆ ਤੇ ਉਹ ਘੱਟੋ ਘੱਟ ਐਕੂਰੇਟ ਤਾਂ ਹੋਵੇ ਨਾ। ਹੁਣ ਉੱਥੇ ਡਾਟਾ ਐਂਟਰੀ ਦੇ ਵਿੱਚ ਡੇਟ ਆਫ ਬਰਥ ਕੁਛ ਹੋਰ ਪਾਈ ਪਈ ਹੈ, ਔਰ ਫਿਰ ਉੱਥੇ ਜਿਹੜੀ ਐਕਚੁਅਲ ਦੇ ਵਿੱਚ ਆ ਉਹ ਕੁਛ ਹੋਰ ਹੈ। ਪਹਿਲੀ ਗੱਲ ਤਾਂ ਆਮ ਬੰਦਾ ਖੱਜਲ ਖਵਾਰ ਹੋਊਗਾ ਜਦੋਂ ਇਹਨੂੰ ਦਰੁਸਤ ਕਰਾਊਗਾ। ਦੂਜੀ ਗੱਲ ਇਹ ਕਿ ਕੱਲ ਨੂੰ ਕੋਈ ਕ੍ਰਾਈਮ ਹੋ ਜਾਂਦਾ ਵਾ, ਕੋਈ ਉਹਦੇ ਕਰਕੇ ਕੋਈ ਕ੍ਰਾਈਮ ਘਟਦਾ ਵਾ, ਤੇ ਇਹ ਆਧਾਰ ਕਾਰਡ ਤੋਂ ਕਿਵੇਂ ਬੰਦਾ ਫੜ ਲੈਣਗੇ ਕਿ ਭਾਈ ਇਹ ਤਾਂ ਸਾਵਾਂ ਬੰਦਾ ਵਾ, ਉਹੀ ਤਾਂ ਡੇਟ ਆਫ ਬਰਥ ਹੀ ਹੋਰ ਹੋਊਗੀ। ਬਿਲਕੁਲ ਜੀ। ਅਗਲੀ ਖਬਰ ਵੱਲ ਵਧੀਏ ਪ੍ਰਵੀਨ ਜੀ, ਵੀ ਪੁਲਿਸ ਵਾਲਿਆਂ ਨੇ ਰਿਪੋਰਟ ਹੱਥ ਤੇ ਹੀ ਲਿਖ ਕੇ ਆਪਣਾ ਮਜ਼ਾਕ ਉਡਵਾਇਆ। ਬਿਹਾਰ ਦੀ ਜਾਂ UP ਦੀ ਪੁਲਿਸ ਜਿਹੜੀ ਆ ਉਹ ਬੇਸ਼ੱਕ ਕ੍ਰਾਈਮ ਤਾਂ ਨਹੀਂ ਰੋਕ ਸਕਦੀ, ਪਰ ਆਪਦੇ ਅਨੋਖੇ ਕੰਮਾਂ ਕਰਕੇ ਚਰਚਾ ਦੇ ਵਿੱਚ ਜ਼ਰੂਰ ਰਹਿੰਦੀ ਹੈ। ਹੁਣ ਇਹ ਅਜਿਹਾ ਇੱਕ ਕਾਰਨਾਮਾ ਇਹਨਾਂ ਨੇ ਕੀਤਾ ਵਾ ਤੇ ਇਹਦੀ ਚਰਚਾ ਜਿਹੜੀ ਆ ਚਾਰੇ ਤਰਫ ਹੋ ਰਹੀ ਆ, ਔਰ ਬੜੀ ਪੁਲਿਸ ਪ੍ਰਸ਼ਾਸਨ ਦੀ ਖਿੱਲੀ ਵੀ ਉੱਡੀ ਆ। ਅਸਲ ਦੇ ਵਿੱਚ ਇਹ ਹੈ ਕਿ ਪੁਲਿਸ ਨੇ
ਕੋਲੇ ਕਾਗਜ਼ ਨਹੀਂ ਹੈਗਾ ਸੀਗਾ, ਇਸ ਕਰਕੇ ਉਹਨੇ ਕਿਹਾ ਕਿ ਅਸੀਂ ਬੜਾ ਵਧੀਆ ਕੰਮ ਕਰ ਰਹੇ ਹਾਂ ਤੇ ਹਾਦਸੇ ਰਿਪੋਰਟ ਲੈ ਲਈ। ਗਰੀਬਾਂ ਦੇ ਅਨਾਜ ਦੇ ਵੰਡਣ ਦੀ ਕਾਲਾ ਬਾਜ਼ਾਰੀ ਸਾਹਮਣੇ ਆਈ ਸੀ ਤੇ ਲੋਕਾਂ ਨੇ ਚੌਲਾਂ ਨਾਲ ਭਰੀ ਇੱਕ ਗੱਡੀ ਫੜ ਲਈ ਸੀ। ਮੌਕੇ ਤੇ ਜਦੋਂ ਪੁਲਿਸ ਸੱਦੀ ਉਹਨਾਂ ਨੇ ਤਾਂ ਪੁਲਿਸ ਕੋਲੇ ਕਾਗਜ਼ ਨਹੀਂ ਸੀਗਾ ਤੇ ਪੁਲਿਸ ਜਿਹੜੇ ਮੁਲਾਜ਼ਮ ਉਹ ਕਹਿੰਦੇ ਕਿ ਅਸੀਂ ਹੱਥ ਤੇ ਹੀ ਲੋਕਾਂ ਦੇ ਬਿਆਨ ਆ ਜਿਹੜੇ ਉਹ ਲਿਖਣੇ ਸ਼ੁਰੂ ਕਰਤੇ। ਸੋ ਵਿਸ਼ਾਲੀ ਜ਼ਿਲ੍ਹੇ ਦਾ ਜਿਹੜਾ ਕਰਹਤਾਹਾ ਇਲਾਕਾ ਵਾ, ਜਿਹੜਾ ਬੇਹੱਦ ਪਿਛੜਾ ਔਰ ਗਰੀਬ ਇਲਾਕਾ ਦੱਸਿਆ ਜਾ ਰਿਹਾ, ਉੱਥੇ ਇਹ ਜਿਹੜੀ ਪੁਲਿਸ ਆ ਉੱਥੇ ਪਹੁੰਚੀ ਆ ਤੇ ਇਹਨਾਂ ਨੇ ਜਿਹੜੀ ਆ ਜਦੋਂ ਅਨਾਜ ਵੇਚਣ ਵਾਲੀ ਗੱਡੀ ਫੜੀ ਜਿਹੜੀ ਕਾਲਾਬਾਜ਼ਾਰੀ ਕਰਦੀ ਸੀ ਤਾਂ ਫਿਰ ਹੱਥ ਤੇ ਰਿਪੋਰਟ ਜਿਹੜੀ ਲਿਖਣੀਆਂ ਸ਼ੁਰੂ ਕਰ ਦਿੱਤੀ। ਇੱਥੋਂ ਦੋ ਗੱਲਾਂ ਸਾਫ਼ ਨੇ। ਪਹਿਲੀ ਗੱਲ ਤਾਂ ਪੁਲਿਸ ਪ੍ਰਸ਼ਾਸਨ ਉਹਦੇ ਕੋਲੇ ਉਹਨੂੰ ਇਹ ਨਹੀਂ ਪਤਾ ਕਿ ਅਸੀਂ ਕ੍ਰਾਈਮ ਤੇ ਚੱਲੇ ਜਾਂ ਅਸੀਂ ਘਟਨਾ ਤੇ ਚੱਲੇ, ਤੇ ਸਾਡੇ ਕੋਲੇ ਕੀ ਦਸਤਾਵੇਜ਼ ਹੋਣੇ ਚਾਹੀਦੇ ਆ। ਦੂਜੀ ਗੱਲ ਇਹ ਹੈ ਕਿ ਦੂਜਾ ਇਹਦਾ ਮਤਲਬ ਇਹ ਨਿਕਲਦਾ ਵਾ ਕਿ ਪੁਲਿਸ ਜਿਹੜੀ ਆ ਉਹ ਗਰੀਬਾਂ ਨੂੰ, ਆਮ ਲੋਕਾਂ ਦੀਆਂ ਰਿਪੋਰਟਾਂ ਨੂੰ ਗੰਭੀਰਤਾ ਦੇ ਨਾਲ ਲੈਂਦੀ ਨਹੀਂ, ਕਿਉਂਕਿ ਜਦੋਂ ਸਾਹਿਬ ਨੇ ਹੱਥ ਧੋਤੇ ਤਾਂ ਰਿਪੋਰਟ ਸਾਫ਼ ਹੋ ਜਾਊਗੀ। ਜੀ 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 ਬਿਲਕੁਲ ਜੀ, ਟਿੱਚ ਨਹੀਂ ਜਾਣਦੇ ਜੀ, ਵਾਕਈ ਸਹੀ ਗੱਲ ਆ ਗਰੀਬਾਂ ਨੂੰ। ਅਗਲੇ ਆਪਾਂ ਖਬਰ ਦੇ ਉੱਤੇ ਜੇ ਨਜ਼ਰ ਬਣਾਈਏ, ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ, ਕੋਲਿਆਂ ਵਾਲੀ ਤੇ ਹਮਲੇ ਪਿੱਛੇ ਜਾਖੜ ਦਾ ਹੱਥ। ਹਾਂਜੀ, ਉਹ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਨੇ ਪਰਮਿੰਦਰ ਸਿੰਘ ਤੇ ਹੋਏ ਹਮਲੇ ਤੋਂ ਬਾਅਦ ਉਹਨਾਂ ਦੀ ਮੈਂ ਕਹੂੰਗਾ ਕਿ ਹਾਲ ਚਾਲ ਪੁੱਛਿਆ ਵਾ ਹਸਪਤਾਲ ਦੇ ਵਿੱਚ ਜਾ ਕੇ, ਤੇ ਉਹ ਕਹਿੰਦੇ ਆ ਕਿ ਸੁਨੀਲ ਜਾਖੜ ਦੀ ਸ਼ਹਿ ਤੇ ਨਾ ਮਲੋਟ ਤੇ ਹਬੋਰ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਆ ਤੇ ਪੰਜਾਬ ਦੇ ਵਿੱਚ ਗੁੰਡਾ ਰਾਜ ਆ, ਉਹ ਕਹਿੰਦੇ ਇਸ ਵੇਲੇ। ਸੋ ਗੈਂਗਸਟਰਾਂ ਦਾ ਰਾਜ ਆ ਤੇ ਵੱਡੇ ਅਫਸਰ ਜਿਹੜੇ ਆ ਪੈਸੇ ਲੈ ਕੇ ਵੀ ਕੁਝ ਕੁਝ ਵੀ ਕਰ ਦਿੰਦੇ ਆ, ਕਹਿੰਦੇ ਕਿ। ਸੋ ਸ਼ਰਾਬ ਸ਼ਾਸਤੀਕਰਨ ਦੇ ਮਾਮਲੇ ਤੇ ਉਹਨਾਂ ਨੇ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀ ਲਿਆ ਕਿ ਸ਼ਰਾਬ ਵਾਲੇ ਕੰਮ ਕਰਵਾਉਂਦਾ ਕੌਣ ਹੈ। ਸੋ ਪਹਿਲਾਂ ਜੋ ਇੱਥੇ ਮਨਪ੍ਰੀਤ ਟੈਕਸ ਲੱਗਦਾ ਉਹ ਬੰਦ ਹੋਣਾ ਚਾਹੀਦਾ ਵਾ, ਉਹ ਕਹਿੰਦੇ। ਤੇ ਦੂਜੀ ਗੱਲ ਇਹ ਹੈ ਕਿ 40 ਵਿਧਾਇਕਾਂ ਬਾਰੇ ਬਾਦਲ ਨੇ ਕਿਹਾ ਕਿ MLA ਕੁਝ ਵੀ ਕਹਿੰਦੇ ਰਹਿਣਗੇ ਜਿਹੜੇ ਬਾਦਲ ਪਰਿਵਾਰ ਦੇ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਆ, ਤੇ ਇਹਦੇ ਨਾਲ ਕੀ ਹੋਣ ਵਾਲਾ। ਉਹ ਕਹਿੰਦੇ ਕਿ ਜਿਹੜਾ ਨਵਜੋਤ ਸਿੱਧੂ ਹੈ ਤੇ ਸੁੱਖੀ ਰੰਧਾਵਾ ਵਾ, ਇਹਨਾਂ ਦੇ ਵਿੱਚ ਅੱਜ ਤੱਕ ਕੁਰਸੀ ਦੀ ਲੜਾਈ ਹੈ ਜਿਹੜੀ, ਇਹ ਸਾਰਾ ਕੁਛ ਕੁਰਸੀ ਦੀ ਲੜਾਈ ਦੀ ਉਪਜ ਹੈ ਕਿ ਅੱਜ ਅਕਾਲੀ ਦਲ ਤੇ ਜਿਹੜਾ ਵਾ ਆਪਾਂ ਕਹਿ ਲਈਏ ਕਿ ਇਲਜ਼ਾਮ ਲਾ ਰਿਹਾ, ਇਲਜ਼ਾਮ ਤਰਾਸ਼ੀ ਕਰ ਰਿਹਾ। ਪਹਿਲੀ ਗੱਲ ਤਾਂ ਮੇਰਾ ਖਿਆਲ ਹੈ ਕਿ ਬਾਦਲ ਸਾਹਿਬ ਦੀ ਜਦੋਂ ਸਰਕਾਰ ਸੀ ਉਦੋਂ ਹੀ ਸ਼ਰਾਬ ਤੋਂ ਜਿਹੜਾ ਮਾਲੀਆ ਕਾਫੀ ਵਧਿਆ ਸੀਗਾ, ਬਹੁਤ ਕਮਾਈ ਕੀਤੀ ਸੀਗੀ। ਔਰ ਉਦੋਂ ਇੱਕ ਵਾਰੀ ਇਹ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਠੇਕਿਆਂ ਦੀ ਗਿਣਤੀ ਜਿਹੜੀ ਸੀਗੀ ਉਹ ਹਸਪਤਾਲਾਂ ਜਾਂ ਸਕੂਲਾਂ ਦੀ ਗਿਣਤੀ ਤੋਂ ਬਹੁਤ ਜ਼ਿਆਦਾ ਵੱਧ ਚੁੱਕੀ ਸੀਗੀ। ਹੁਣ ਜਿਹੜੀ ਗੱਲ ਹੈ ਗੁੰਡਾ ਰਾਜ ਹੋਣ ਦੀ, ਤਾਂ ਜਿਹੜੇ ਸੁਨੀਲ ਜਾਖੜ ਨੇ ਉਹ ਕਹਿੰਦੇ ਕਿ ਜਿਹੜਾ ਭੀਮਟਾਕ ਹੱਤਿਆ ਕਤਲ ਕਾਂਡ ਆ ਉਹ ਵੀ ਗੁੰਡਾ ਰਾਜ ਦੀ ਇੱਕ ਮਿਸਾਲ ਦੱਸੀ ਸੀ ਉਹਨਾਂ ਨੇ। ਉਹ ਤਾਂ ਇੱਥੋਂ ਤੱਕ ਕਹਿੰਦੇ ਸੀ ਕਿ ਉਦੋਂ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਨੇ 4 ਕਤਲ ਕੀਤੇ ਸੀਗੇ, ਘਰਾਂਗਣਾ ਪਿੰਡ, ਜਲੰਧਰ ਦੇ ਵਿੱਚ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ, ਤੇ ਭੀਮਟਾਕ ਕਤਲਕਾਂਡ। ਮੇਰਾ ਖਿਆਲ ਹੈ ਕਿ ਬਾਦਲ ਸਾਹਿਬ ਨੂੰ ਉਹਨਾਂ ਗੱਲਾਂ ਦਾ ਵੀ ਜਵਾਬ ਦੇ ਦੇਣਾ ਚਾਹੀਦਾ ਹੈ, ਮੋੜਵਾਂ। ਮਤਲਬ ਇਹ ਨਹੀਂਗਾ ਕਿ ਐਲੀਗੇਸ਼ਨ ਲਾ ਕੇ, ਉਹਨਾਂ ਚੀਜ਼ਾਂ ਦਾ ਜਵਾਬ ਦੇਣਾ ਚਾਹੀਦਾ ਵਾ। ਦੂਜੀ ਗੱਲ ਇਹ ਕਿ ਮਲੋਟ ਤੇ ਹਬੋਰ ਚ ਉਹ ਕਹਿੰਦੇ ਕਿ ਜਾਖੜ ਦੀ ਸ਼ਹਿਰ ਤੇ ਜਿਹੜਾ ਸਾਰਾ ਕੁਝ ਹੋ ਰਿਹਾ ਵਾ, ਮੈਂ ਸੁਨੀਲ ਕੁਮਾਰ ਜਾਖੜ ਨੂੰ ਬਰੀ ਤਾਂ ਨਹੀਂ ਕਰਦਾ, ਪਰ ਮੈਂ ਇਹ ਦੇਖਦਾ ਵੀ ਉਹ ਕਾਂਗਰਸੀ ਲੀਡਰਾਂ ਦੇ ਬਿਆਨਾਂ ਦਾ ਤੁਸੀਂ ਕੀ ਕਰੋਗੇ ਜਿਹੜੇ ਕਹਿੰਦੇ ਕਿ ਸਾਡੇ 10 ਸਾਲ ਬਹੁਤ ਛਿੱਤਰ ਪਏ ਆ ਅਕਾਲੀ ਦਲ ਤੋਂ। ਜੀ, ਤੇ ਇਹੋ ਜਿਹੀ ਗੱਲ ਦੇ ਵਿੱਚ ਪ੍ਰਵੀਨ ਜੀ ਮੈਂ ਪੁੱਛਣਾ ਚਾਹੁੰਦਾ, ਲੋਕਾਂ ਨੂੰ ਸਾਹਮਣੇ ਨਜ਼ਰ ਨਹੀਂ ਆਉਂਦਾ ਹੋ ਕੀ ਰਿਹਾ ਆ? ਜਦੋਂ ਉਹ ਪਾਰਟੀ ਆਉਂਦੀ ਆ ਉਹ ਇਹੀ ਕੁਛ ਕਹਿੰਦੀ, ਜਦੋਂ ਦੂਜੀ ਆਉਂਦੀ ਇਹ ਕੁਛ ਕਹਿੰਦੀ ਆ, ਇਹ ਕਿਹੜੇ ਪਾਸੇ ਨੂੰ ਜਾਣ? ਦੇਖੋ ਜੀ, ਲੋਕ ਜਿਹੜੇ ਆ ਉਹ ਬੜੇ ਬੇਬਸ ਕੀਤੇ ਪਏ ਆ। ਲੋਕਾਂ ਦਾ ਤਾਂ ਇੱਥੇ ਪੀਰੀ ਨਹੀਂ ਚੱਲਦੀ। ਲੋਕਾਂ ਤਾਂ ਲੋਕ ਕਹਿੰਦੇ ਸਾਨੂੰ ਵੋਟ ਦਾ ਅਧਿਕਾਰ ਆ, ਪਰ ਮੈਂ ਨਹੀਂ ਸਮਝਦਾ ਉਹਨਾਂ ਨੂੰ ਵੋਟ ਦਾ ਅਧਿਕਾਰ ਹੈ, ਕਿਉਂਕਿ ਵੋਟ ਦਾ ਜੇ ਅਧਿਕਾਰ ਹੋਵੇ ਤਾਂ ਵਰਤੋਂ ਕਰਨ। ਹੁਣ ਤਾਂ ਨੋਟਾ ਬਟਨ ਦੇਤਾ, ਨਨ ਆਫ ਦੀ ਅਬਵ, ਉਹਨੂੰ ਪੁੱਛਦਾ ਹੀ ਕੋਈ ਨਹੀਂ ਵੀ ਹੈ ਕਾਹਦੇ ਵਾਸਤੇ। ਲੋਕਾਂ ਦੇ ਮਸਲੇ ਇੰਨੇ ਆ ਕਿ ਜਦੋਂ ਚੋਣਾਂ ਦੇ ਵਿੱਚ 20 ਦਿਨ ਰਹਿ ਜਾਂਦੇ ਤੇ ਇੱਥੇ ਜਿਹੜੇ ਸਾਰੇ ਮਸਲੇ ਹੁੰਦੇ ਆ ਉਹ ਸ਼ਰਾਬ ਦੀਆਂ ਪੇਟੀਆਂ ਦੇ ਵਿੱਚ ਤੇ ਨੋਟਾਂ ਦੀਆਂ ਦਫ਼ਤਰਾਂ ਦੇ ਵਿੱਚ ਹੀ ਬੰਦ ਹੋ ਕੇ ਰਹਿ ਜਾਂਦੇ ਆ। ਬਿਲਕੁਲ ਜੀ ਜੀ। ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਪ੍ਰਵੀਨ ਜੀ ਵੀ ਆਸਟ੍ਰੇਲੀਆ ਦੇ ਵਿੱਚ 1 ਸਾਲ ਪਹਿਲਾਂ ਮਨਮੀਤ ਅਲੀਸ਼ੇਰ ਨਾਂ ਦੇ ਉੱਥੇ ਜੋ ਕਿ ਉਹ ਬੱਸ ਡਰਾਈਵਰ ਸੀ ਉਸ ਨੂੰ ਜਿਹੜਾ ਮਾਰ ਦਿੱਤਾ ਗਿਆ ਸੀ, ਅੱਗ ਲਗਾ ਦਿੱਤੀ ਗਈ ਸੀ, ਉਸ ਦੀ ਯਾਦ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੱਕ ਪਾਰਕ ਖੋਲ੍ਹਿਆ ਗਿਆ ਹੈ। ਹਾਂਜੀ ਬਿਲਕੁਲ, ਉਹਨਾਂ ਦੀ ਬਰਸੀ ਮੌਕੇ ਆਸਟ੍ਰੇਲੀਆ ਸਰਕਾਰ ਵੱਲੋਂ ਉਹਨਾਂ ਦੇ ਨਾਮ ਤੇ ਮਨਮੀਤ ਪੈਰਾਡਾਈਜ਼ ਨਾਮ ਦੇ ਪਾਰਕ ਦਾ ਉਦਘਾਟਨ ਕੀਤਾ ਗਿਆ ਤੇ
ਇਸ ਮੌਕੇ ਬ੍ਰਿਸਬੇਨ ਦੇ ਜਿਹੜੇ ਲਾਰਡ ਮੇਅਰ ਨੇ ਗ੍ਰਾਹਮ, ਬ੍ਰਿਸਬੇਨ ਕੌਂਸਲ ਦੇ ਚੇਅਰਮੈਨ ਸੀਗੇ ਉੱਥੇ, ਐਂਜਲਾ ਔਨ, ਬ੍ਰਿਸਬੇਨ ਦੇ ਮੈਂਬਰ ਪਾਰਲੀਮੈਂਟ ਸੀਗੇ, ਸਥਾਨਕ ਮੰਤਰੀ ਸੀਗੇ, ਔਰ ਸਾਰੇ ਉੱਥੇ ਜਿਹੜੇ ਲੋਕ ਆ ਉਹ ਪਹੁੰਚੇ ਹੋਏ ਸੀਗੇ। ਜਿਹੜੇ ਪੰਜਾਬ ਦੇ ਵੀ ਸਮਾਜਿਕ ਜਥੇਬੰਦੀਆਂ ਦੇ ਕਾਰਕੁਨ ਹੈ ਉਹ ਸੀਗੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ। ਔਰ ਉਹ ਧੰਨਵਾਦ ਕੀਤਾ ਆਸਟ੍ਰੇਲੀਆ ਸਰਕਾਰ ਦਾ, ਉਹਨਾਂ ਨੇ ਜਿਹੜੇ ਪੇਰੈਂਟ ਹੈ ਇਹਨਾਂ ਦੇ ਜਾਂ ਜਿਹੜੇ ਸਾਡੇ ਪੰਜਾਬੀ ਨੁਮਾਇੰਦੇ ਨੇ ਤਾਂ ਆਸਟ੍ਰੇਲੀਆ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਸੰਕਟ ਦੇ ਸਮੇਂ। ਉਹ ਕਹਿੰਦੇ ਕਿ ਇਹਨਾਂ ਨੇ ਸਾਡਾ ਜਿਹੜਾ ਵਾ ਸਾਥ ਦਿੱਤਾ ਔਰ ਭਾਰਤੀ ਭਾਈਚਾਰੇ ਵੱਲੋਂ ਵੀ ਉੱਥੇ ਆਸਟ੍ਰੇਲੀਆ ਲੋਕਾਂ ਦਾ ਧੰਨਵਾਦ ਕੀਤਾ ਗਿਆ। ਉਹ ਕਹਿੰਦੇ ਕਿ ਆਸਟ੍ਰੇਲੀਆ ਦੇ ਲੋਕ ਆ ਜਿਹੜੇ ਉਹਨਾਂ ਦਾ ਇਹ ਕਹਿਣਾ ਹੈ ਕਿ ਮਨਮੀਤ ਜਿਹੜਾ ਅਲੀ ਸ਼ੇਰ ਆ ਉਹਨੂੰ ਨਾ ਸਿਰਫ ਅਸੀਂ ਆਸਟ੍ਰੇਲੀਆ ਦੇ ਲੋਕ ਯਾਦ ਰੱਖਾਂਗੇ ਬਾਕੀ ਦੁਨੀਆ ਸਾਰੀ ਯਾਦ ਰੱਖੂਗੀ, ਕਿਉਂਕਿ ਉਹ ਇੱਕ ਪਵਿੱਤਰ ਆਤਮਾ ਸੀ ਤੇ ਮਨੁੱਖਤਾ ਦੇ ਲਈ ਕੰਮ ਕਰਨ ਦਾ ਉਹਦੇ ਅੰਦਰ ਇੱਕ ਵਲਵਲਾ ਸੀਗਾ। ਔਰ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਬੱਸ ਡਰਾਈਵ ਕਰ ਰਹੇ ਸੀ ਉਹ ਤੇ ਇੱਕ ਵਿਸਫੋਟਕ ਜਨਰਲਸ਼ੀਲ ਪਦਾਰਥ ਪਾ ਕੇ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੇ ਉੱਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ। ਤਾਂ ਦੇਖੋ ਜਦੋਂ ਵੀ ਕੋਈ ਵੀ ਬੰਦਾ ਕਿਸੇ ਹਿੱਸੇ ਦੇ ਵਿੱਚ ਜਾ ਕੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਚੰਗਾ ਕੰਮ ਕਰਦਾ ਹੈ, ਮਨੁੱਖਤਾ ਦਾ ਕੰਮ ਕਰਦਾ ਤੇ ਉਹਦੀ ਜਿਹੜੀ ਵਡਿਆਈ ਆ ਉਹ ਜ਼ਾਹਰ ਜੀ ਗੱਲ ਹੈ। ਤੇ ਤੁਸੀਂ ਦੇਖੋ ਕਿ ਉੱਥੇ ਕਿੰਨਾ ਲੋਕਾਂ ਨੇ ਇਸ ਚੀਜ਼ ਨੂੰ ਗੌਲਿਆ, ਕਿੰਨਾ ਇਹ ਕੀਤਾ ਕਿ ਯਾਰ ਮਨਮੀਤ ਦੀ ਮੌਤ ਹੋ ਗਈ ਜਾਂ ਇਹ ਬੰਦਾ ਜਾਣਾ ਨਹੀਂ ਸੀ ਚਾਹੀਦਾ। ਪਰ ਇੱਥੇ ਸਾਡੇ ਜਿਹੜੇ ਲੋਕ ਆ, ਤੁਹਾਨੂੰ ਬਾਈਬਲ ਕਲਾਂ ਗੋਲੀ ਕਾਂਡ ਵਰਗੇ ਕਾਂਡ ਯਾਦ ਹੋਣਗੇ, ਤੁਹਾਨੂੰ ਹੋਰ ਬਥੇਰੇ ਕਾਂਡ ਯਾਦ ਹੋਣਗੇ ਜਿਨ੍ਹਾਂ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਇੱਕ ਮਜ਼ਲੂਮ ਦੇ ਉੱਪਰ ਗੋਲੀ ਚਲਾ ਕੇ ਜਾਂ ਇੱਕ ਮਜ਼ਲੂਮ ਦਾ ਕਤਲ ਕਰ ਦਿੱਤਾ ਗਿਆ। ਤੇ ਉੱਥੇ ਇੱਕ ਕਤਲ ਹੋਇਆ ਵਾ, ਉਸ ਚੀਜ਼ ਨੂੰ ਲੈ ਕੇ ਇੰਨਾ ਫੀਲ ਕੀਤਾ ਕਮਿਊਨਿਟੀ ਨੇ, ਉੱਥੋਂ ਦੇ ਲੀਡਰਾਂ ਨੇ। ਪਰ ਇੱਥੇ ਹਜ਼ਾਰਾਂ ਬੇਦੋਸ਼ੇ ਰੋਜ਼ ਡਾਂਗਾ ਖਾਂਦੇ ਆ, ਕਤਲ ਹੋਏ ਆ, ਉਹਨਾਂ ਨੂੰ ਕਦੇ ਕਿਸੇ ਨੇ ਯਾਦ ਨਹੀਂ ਕੀਤਾ ਔਰ ਕਿਸੇ ਨੇ ਮਾਫੀਆਂ ਮੰਗਣ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਜੀ ਤੇ ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।